ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਕੈਬਨਿਟ ਮੀਟਿੰਗ ਹੋਈ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਨੇ ਜੀ। ਹਾਂਜੀ ਦੇਖੋ, ਐਲਾਨ ਤਾਂ ਇੱਕ ਤੇ ਇਹ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਬਜਟ ਦਾ ਉਹ ਸਾਫ਼ ਕਰ ਦਿੱਤਾ ਹੈ। ਬਜਟ ਜਿਹੜਾ ਹੈ ਉਹ ਤਕਰੀਬਨ ਮਾਰਚ ਮਹੀਨੇ ਸਾਰੇ ਹੀ ਚੱਲੇਗਾ, 3 ਪੜਾਵਾਂ 'ਚ ਪੜਾਅ ਹੋਣਗੇ। ਤਾਂ ਮਤਲਬ ਕਿ ਜਿਹੜਾ ਬਜਟ ਪੇਸ਼ ਹੋਏਗਾ ਉਹ 10 ਮਾਰਚ ਨੂੰ ਹੋਏਗਾ, ਜਦੋਂ ਰਿਜ਼ਲਟ ਆਇਆ ਸੀਗਾ 10 ਮਾਰਚ ਨੂੰ, ਤੁਹਾਨੂੰ ਯਾਦ ਹੋਏਗਾ। 10 ਮਾਰਚ ਵਾਲਾ ਜਿਹੜਾ ਉਹ ਰਿਜ਼ਲਟ ਹੈ, ਰਿਜ਼ਲਟ ਵਾਲੇ ਦਿਨ ਹੀ ਬਜਟ ਪੇਸ਼ ਕਰਨਗੇ। ਤਾਂ ਮਤਲਬ ਕਿ ਵਿੱਚ ਹੋਲੀ ਆ ਗਈ, ਬ੍ਰੇਕ ਹੈ। ਫਿਰ ਉਸ ਤੋਂ ਅੱਗੇ ਤੁਹਾਨੂੰ ਪਤਾ G20 ਦੇ ਇੱਥੇ ਸੰਮੇਲਨ ਹੋਣੇ ਨੇ 2 ਅੰਮ੍ਰਿਤਸਰ ਦੇ ਵਿੱਚ, ਉਹਦਾ ਬ੍ਰੇਕ ਹੈ। ਤੇ ਇੱਕ ਫਿਰ ਜਾਨੀਗਾ ਜਾ ਕੇ ਪੜਾਅ ਹੋ ਜਾਏਗਾ। ਇਸ ਤਰ੍ਹਾਂ 3 ਪੜਾਵਾਂ ਦੇ ਵਿੱਚ ਇਹ ਸਾਰਾ ਬਜਟ ਸੈਸ਼ਨ ਚੱਲੇਗਾ। ਇੱਕ ਤੇ ਇਹਨਾਂ ਨੇ ਇਹ ਐਲਾਨ ਕੀਤਾ, ਪਰ ਬਜਟ ਸੈਸ਼ਨ ਤੋਂ ਪਹਿਲਾਂ ਕਿ ਇਹਨਾਂ ਦੇ ਵਿਧਾਇਕ ਵਾਲਾ ਮਸਲਾ ਨਿਬੜੇਗਾ, ਇਹਦੇ ਤੇ ਵੀ ਨਿਗਾਹ ਰਹਿਣੀ ਚਾਹੀਦੀ ਹੈ। ਕਿਉਂਕਿ ਜਿਹੜਾ ਵਿਧਾਇਕ ਹੈ ਉਹ ਤੇ ਕਹਿੰਦਾ ਕਿ ਪੀਏ ਤੇ ਮੇਰਾ ਹੈ ਹੀ ਨਹੀਂ ਹੈ, ਤੇ ਉਹਦੀਆਂ ਤਸਵੀਰਾਂ ਅਸੀਂ ਲੱਭੀ ਬੈਠੇ ਆ ਜਿਹੜੀਆਂ ਕਿ ਉਹ 2022 ਦੇ ਕੰਪੇਨ ਦੀਆਂ ਸੀਗੀਆਂ। ਥਾਰ ਦੇ ਵਿੱਚ ਵਿਕਟਰੀ ਨਿਸ਼ਾਨ ਬਣੇ ਹੋਏ ਨੇ। ਖੈਰ, ਤੇ ਯਾਰੀਆਂ ਬਣਾਈ ਰੱਖੀ ਰੱਬਾ ਯਾਰੀਆਂ, ਅਸੀਂ ਯਾਰੀਆਂ ਦੇਖਦੇ ਕਿੰਨਾ ਕੁ ਨਿਭਦੀਆਂ ਨੇ। ਦੂਜੇ ਪਾਸੇ ਇਹਨਾਂ ਨੇ ਕੁਝ ਹੋਰ ਐਲਾਨ ਕੀਤੇ ਨੇ ਕਿ ਜੀ ਦੇਖੋ ਅਸੀਂ 14,417 ਜਿਹੜੇ ਕੱਚੇ ਕਾਮੇ ਆ ਉਹਨਾਂ ਨੂੰ ਰੈਗੂਲਰ ਕਰਨ ਜਾ ਰਹੇ ਆ। ਤਾਂ ਫਿਰ ਇਹਨਾਂ ਨੇ ਵਚਨਬੱਧਤਾ ਵੀ ਦੁਹਰਾਈ ਹੈ ਕਿ ਹੁਣ ਤੱਕ ਅਸੀਂ 26,478 ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਆ। ਦੇਖੋ, ਇਹਦੇ ਚ ਥੋੜਾ ਜਿਹਾ ਕਹਿ ਲਓ ਕਿ ਸਿਆਸਤਦਾਨ ਜਿੱਦਾਂ ਕਰਦੇ ਹੁੰਦੇ ਆ, ਆਪਾਂ ਨੂੰ ਵੀ ਪਤਾ ਹੈ ਪ੍ਰਵੀਨ ਜੀ, ਬਹੁਤ ਸਾਰੀਆਂ ਭਰਤੀਆਂ ਪਿਛਲੀ ਸਰਕਾਰ ਵੇਲੇ ਉਹ ਪ੍ਰਕਿਰਿਆ ਦੇ ਅਧੀਨ ਸਨ, ਜੀ ਉਹ ਚੱਲ ਰਹੀਆਂ ਸੀਗੀਆਂ। ਤਾਂ ਇਹ ਵਿੱਚ ਫਿਰ ਜੋੜ ਲੈਂਦੇ ਆ। ਇਹ ਤੇ ਕੱਲ ਬੁੱਢੇ ਨਾਲੇ ਵਾਲਾ ਪ੍ਰੋਜੈਕਟ ਜਿਹੜਾ ਹੈ ਨਾ, ਉਹਦਾ ਉਦਘਾਟਨ ਕਰਕੇ ਆਪਦੇ ਖਾਤੇ ਚ ਪਾਏ। ਤੇ ਜਿਨ੍ਹਾਂ ਨੇ ਉਹ ਬਣਾਇਆ, ਜਿਨ੍ਹਾਂ ਨੇ ਨੀਂਹ ਪੱਥਰ ਰੱਖਿਆ 2020 ਦੇ ਵਿੱਚ, ਉਹਨਾਂ ਨੂੰ ਤੇ ਪੱਤੀਆਂ ਠੰਡੀਆਂ ਸੁਣਾ ਕੌੜੀਆਂ ਫੇਕੀਆਂ। ਖੈਰ, ਇਹ ਸਾਰਾ ਕੁਝ ਰਾਜਨੀਤੀ ਚ ਇਸ ਤਰ੍ਹਾਂ ਹੀ ਚੱਲਦਾ। ਫਿਰ ਇਹਨਾਂ ਨੇ ਆ ਜਿਹੜੇ ਹੁੰਦੇ ਨੇ, ਆਪਾਂ ਦੇਖਦੇ ਘਰ, ਖਾਸ ਤੌਰ ਤੇ ਬਹੁਤ ਗਰੀਬ ਬੰਦਿਆਂ ਦੀ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਨੇ, ਉਹ ਘਰ ਬਣਾਉਣ ਦਾ ਐਲਾਨ ਕੀਤਾ। ਸਰਕਾਰ ਘਰ ਬਣਾਏਗੀ, ਪਰ ਉਹ ਕਿੰਨੇ ਬਣਾਏਗੀ, ਕਿੱਦਾਂ ਬਣਾਏਗੀ, ਇਹਦਾ ਹਾਲੇ ਕੋਈ ਸਪਸ਼ਟ ਮੈਨੂੰ ਆਈਡੀਆ ਨਹੀਂ ਹੈ। ਇਹ ਸਿਰਫ ਐਲਾਨ ਕੀਤਾ ਇਹਨਾਂ ਨੇ ਕਿ ਗਰੀਬਾਂ ਦੇ ਵਾਸਤੇ ਅਸੀਂ ਘਰ ਬਣਾਵਾਂਗੇ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਐਲਾਨ ਹੋਰ ਕੀਤਾ ਟੂਰਿਜ਼ਮ ਵਾਸਤੇ, ਜਿਹੜਾ ਮਤਲਬ ਕਿ ਪਾਣੀ ਨਾਲ ਜੁੜਿਆ ਟੂਰਿਜ਼ਮ ਹੈ, ਕਿ ਅਸੀਂ ਬਈ ਉਹਦੇ ਵਿੱਚ ਵੀ ਕੰਮ ਕਰਾਂਗੇ। ਮਤਲਬ ਕਿ ਇਸ ਤਰ੍ਹਾਂ ਦੇ ਐਲਾਨ ਕੀਤੇ, ਕੋਈ ਬਹੁਤਾ ਵੱਡਾ ਐਲਾਨ ਨਹੀਂ ਕੀਤਾ। ਜੇ ਆਪਾਂ ਦੇਖੀਏ ਤਾਂ ਇਹਦੇ ਚ ਆਪਾਂ ਇਹੀ ਚੀਜ਼ ਦੇਖ ਸਕਦੇ ਹਾਂ ਕਿ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਹੈ ਉਹ ਇਹਨਾਂ ਨੇ ਇਹੋ ਕਹੀ ਹੈ ਕਿ ਬਜਟ ਸੈਸ਼ਨ ਸਾਡਾ ਜਿਹੜਾ ਉਹ 3 ਤਰੀਕ ਤੋਂ ਸਟਾਰਟ ਹੋਏਗਾ। ਦੂਜੀ ਗੱਲ ਉਹਨਾਂ ਨੇ ਇਹ ਕਹਿ ਦਿੱਤੀ ਕਿ ਬਈ ਅਸੀਂ ਟੂਰਿਜ਼ਮ ਵਾਸਤੇ ਕਰਾਂਗੇ, ਟੂਰਿਜ਼ਮ ਵਾਸਤੇ ਉਹ ਕਰਾਂਗੇ। ਚਲੋ, ਉਹਨਾਂ ਦੀ ਆਪਣੀਆਂ ਪਾਲਿਸੀਆਂ ਨੂੰ ਦੇਖਾਂਗੇ। ਪਰ ਨਾਲ ਇੱਕ ਗੱਲ ਪੰਜਾਬੀ ਵਾਸਤੇ ਕਹਿ ਦਿੱਤੀ ਆ ਕਿ ਅਸੀਂ ਬਾਈ ਜਿਹੜਾ ਦੁਕਾਨਦਾਰ ਬੋਰਡ ਨਹੀਂ ਲਾ ਸਕੇਗਾ, ਮਤਲਬ ਕਿ ਪੰਜਾਬੀ ਵਾਲੇ ਬੋਰਡਾਂ ਦਾ ਤੁਹਾਨੂੰ ਪਤਾ ਹੀ ਇਹਨਾਂ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਅੱਜ ਡੈਡਲਾਈਨ ਜਿਹੜੀ ਉਹ ਖਤਮ ਹੋ ਗਈ ਹੈ, ਤਾਂ ਹੁਣ ਇਹ ਫਾਈਨ ਵਗੈਰਾ ਵੀ ਕਰਨੇ ਸਟਾਰਟ ਕਰਨਗੇ। ਪਰ ਇਹ ਕਹਿੰਦੇ ਕਿ ਜੇ ਮੰਨ ਲਓ ਕੋਈ ਵੀ ਦੁਕਾਨਦਾਰ ਖੁਦ ਉਹ ਨਹੀਂ ਲਾ ਸਕਦਾ ਹੈਗਾ, ਤਾਂ ਫਿਰ ਅਸੀਂ ਆਪਣੇ ਪੱਲਿਓਂ ਵੀ ਲਵਾ ਦੇਵਾਂਗੇ, ਪਰ ਪੰਜਾਬੀ ਜਿਹੜੀ ਆ ਉਹ ਅਣਗੌਲੀ ਨਹੀਂ ਜਾਏਗੀ ਪੰਜਾਬ ਦੇ ਵਿੱਚ। ਤਾਂ ਖੈਰ, ਇਹ ਕੁਝ ਐਲਾਨ ਨੇ, ਬਾਕੀ ਦੇਖਦੇ ਆ ਕਿਸ ਤਰ੍ਹਾਂ ਅੱਗੇ ਵੱਧਦੇ ਆ। ਤਾਂ ਬਜਟ, ਮੇਨ ਗੱਲ ਤਾਂ ਬਜਟ ਦੀ ਸੀਗੀ ਕਿ ਬਜਟ ਇਜਲਾਸ ਜਿਹੜਾ ਹੈ ਉਹ ਕਦੋਂ ਕਰਵਾਇਆ ਜਾਏਗਾ। ਤਾਂ ਇਹ ਆ ਕਿ ਹੁਣ ਮਾਰਚ 10 ਨੂੰ ਜਿਹੜਾ ਬਜਟ ਆਏਗਾ ਉਹਦੇ ਚ ਕੀ ਹੁੰਦਾ, ਸਾਰਿਆਂ ਦੀ ਨਿਗਾਹ ਰਹੇਗੀ।